ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਬੜੀ ਮੰਦਭਾਗੀ ਖਬਰ ਆ ਰਹੀ ਆ। ਸੌਜਨਿਆ ਰਾਮਾ ਮੂਰਤੀ ਇੱਕ ਜਿਹੜੀ ਬੀਬੀ ਜੋ ਕਿ 30 ਸਾਲਾਂ ਦੀ ਸੀਗੀ, ਰੈਡਮੌਂਡ ਵਾਸ਼ਿੰਗਟਨ ਦੇ ਵਿੱਚ ਰਹਿੰਦੀ ਸੀ, ਪਿਛਲੇ ਕੁਛ ਦਿਨਾਂ ਤੋਂ ਲਾਪਤਾ ਦੱਸੀ ਜਾਂਦੀ ਸੀ। ਅਫਸੋਸ ਦੇ ਨਾਲ ਇਹ ਦੱਸਣਾ ਪੈ ਰਿਹਾ ਵੀ ਉਸ ਦੀ ਲਾਸ਼ ਜਿਹੜੀ ਆ ਸਮੈਮਿਸ਼ ਲੇਕ ਜਿਹੜੀ ਆ ਉੱਥੋਂ ਲੱਭੀ ਆ, ਬੈਲ ਮੈਰੀਮੂਰ ਪਾਰਕ ਅਪਾਰਟਮੈਂਟਸ ਦੇ ਲਾਗੋਂ। ਇੱਥੇ ਹੀ ਇਹ ਅਖੀਰਲੀ ਵਾਰ ਦੇਖੀ ਗਈ ਸੀ। ਇਹ ਅਜੇ ਪਤਾ ਨਹੀਂ ਆ ਵੀ ਇਹ ਹੋਮਿਸਾਈਡ ਆ, ਕਿਸੇ ਨੇ ਮਾਰ ਕੇ ਉਹਨੂੰ ਸੁੱਟਿਆ, ਖੁਦਕੁਸ਼ੀ ਹੋਈ ਆ ਜਾਂ ਕੀ ਹੋਇਆ ਆ, ਕਿੱਦਾਂ ਮੌਤ ਹੋਈ ਆ, ਇਸ ਦੇ ਬਾਰੇ ਅਜੇ ਅਟੋਪਸੀ ਵਗੈਰਾ ਜਿਹੜੀ ਉਹ ਹੋਣੀ ਬਾਕੀ ਹੈਗੀ ਆ। ਸੋ ਇਹ ਗ੍ਰੈਜੂਏਟ ਇੰਡੀਆ ਤੋਂ ਹੋਈ ਸੀ, ਫਿਰ US ਦੇ ਵਿੱਚ ਆ ਗਈ ਸੀ, ਮਾਈਕਰੋਸਾਫਟ 'ਚ ਐਜ਼ ਅ ਸੌਫਟਵੇਅਰ ਇੰਜੀਨੀਅਰ ਕੰਮ ਕਰ ਰਹੀ ਸੀ। ਅਤੇ ਕਹਿੰਦੇ ਵੀ ਚੰਗੀ ਤਨਖਾਹ ਵਗੈਰਾ ਵੀ ਸੀਗੀ, ਪਰ ਇਸ ਦੀ ਜਿਹੜੀ ਲਾਸ਼ ਲੱਭਣ ਤੋਂ ਬਾਅਦ, ਲਾਪਤਾ ਹੋਣ ਤੋਂ ਬਾਅਦ 'ਚ ਸਾਰੇ ਦੇ ਸਾਰੇ ਜਿਹੜੇ ਵੀ ਉਸਦੇ ਨਜ਼ਦੀਕੀ ਸੀ, ਬੜੇ ਅਚੰਭੇ ਦੇ ਵਿੱਚ ਪੈ ਚੁੱਕੇ ਆ। ਪੁਲਿਸ ਕਹਿੰਦੇ ਵੀ ਇਸ ਟਾਈਮ ਜਾਂਚ ਕਰ ਰਹੀ ਹੈ, ਜਿਹੜੀਆਂ ਵੀ ਲੀਡਸ ਉਹਨਾਂ ਨੂੰ ਮਿਲੀਆਂ ਆ, ਪਰ ਅਜੇ ਤੱਕ ਇਸ ਮਾਮਲੇ ਵਿੱਚ ਕਿਸੇ ਦੀ ਕੋਈ ਗ੍ਰਿਫਤਾਰੀ ਜਾਂ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਹੈਗਾ। ਸੋ ਹੋ ਸਕਦਾ ਹੈ ਵੀ ਇਸ ਨੂੰ ਮਾਰ ਕੇ ਹੀ ਕਿਸੇ ਨੇ ਉੱਥੇ ਸੁੱਟ ਦਿੱਤਾ ਹੋਵੇ। ਪਿਛਲੇ ਕਈ ਦਿਨਾਂ ਤੋਂ ਇਸ ਦੀ ਤਸਵੀਰ ਸੋਸ਼ਲ ਮੀਡੀਆ ਦੇ ਉੱਤੇ ਛਾਈ ਪਈ ਸੀਗੀ ਵੀ ਇਸ ਨੂੰ ਲੱਭਣ ਦੀ ਜਿਹੜੀ ਭਾਲ ਆ ਉਹ ਕਰ ਰਹੇ ਆ ਫੇਸਬੁੱਕ, ਟਵਿੱਟਰ ਅਤੇ ਹੋਰ ਕਈ ਥਾਵਾਂ ਦੇ ਉੱਤੇ, ਪਰ ਫਾਈਨਲੀ ਜਿਹੜੀ ਅੱਜ ਉਸ ਦੀ ਮੰਦਭਾਗੀ ਦੇ ਨਾਲ ਉਸ ਦੀ ਲਾਸ਼ ਜਿਹੜੀ ਉਹ ਬਰਾਮਦ ਹੋਈ ਆ। ਆਈ ਥਿੰਕ ਆਂਧਰਾ ਪ੍ਰਦੇਸ਼ ਤੋਂ ਇਹ ਸੀਗੀ ਅਤੇ ਰੈਡਮੌਂਡ ਵਾਸ਼ਿੰਗਟਨ ਦੇ ਵਿੱਚ ਮਾਈਕਰੋਸਾਫਟ ਦੇ ਲਈ ਇੱਥੇ ਕੰਮ ਕਰ ਰਹੀ ਸੀ, ਉੱਥੇ ਰਹਿੰਦੀ ਸੀਗੀ। ਜੀ, ਬਹੁਤ ਹੀ ਮਾੜੀ ਖਬਰ ਆ ਰਹੀ ਹੈ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਇੱਕ ਬਿੱਲ ਆ ਰਿਹਾ ਜਿਹਦੇ ਮੁਤਾਬਕ ਜੋ ਡਿਵੈਲਪਰਸ ਆ ਉਹ ਆਫਿਸ ਬਿਲਡਿੰਗਸ ਨੂੰ ਹੁਣ ਹਾਊਸਿੰਗ ਦੇ ਵਿੱਚ, ਜੇ ਬਿੱਲ ਪਾਸ ਹੋ ਜਾਂਦਾ, ਬੜਾ ਈਜ਼ਲੀ ਕਨਵਰਟ ਕਰ ਸਕਣਗੇ। ਸੈਨ ਫਰਾਂਸਿਸਕੋ ਇਸ ਟਾਈਮ ਬਹੁਤ ਵੱਡੀ ਪ੍ਰੋਬਲਮ ਬਣੀ ਹੋਈ ਹੈ, ਕਿਉਂਕਿ ਸੈਨ ਫਰਾਂਸਿਸਕੋ ਦੇ ਵਿੱਚ 41% ਦੇ ਲਾਗੇ ਛਾਗੇ ਆਫਿਸ ਦੀਆਂ ਬਿਲਡਿੰਗਸ ਖਾਲੀ ਹੈਗੀਆਂ ਆ, ਤੇ 35% ਬੇ ਏਰੀਆ ਦੇ ਜੋ ਰੈਜ਼ੀਡੈਂਟਸ ਆ ਇਸ ਟਾਈਮ ਘਰਾਂ ਤੋਂ ਕੰਮ ਕਰਦੇ ਹੈਗੇ ਆ। ਸੈਨ ਫਰਾਂਸਿਸਕੋ ਦੇ ਵਿੱਚ ਡਾਊਨਟਾਊਨ 'ਚ 1.5 ਲੱਖ ਵਰਕਰਸ ਘੱਟ ਹੈਗੇ ਆ ਪੈਂਡੇਮਿਕ ਤੋਂ ਪਹਿਲਾਂ ਦੇ ਸਮੇਂ ਦੇ ਨਾਲ, ਜੇ ਕੰਪੇਅਰ ਕਰਕੇ ਦੇਖਿਆ ਜਾਵੇ। ਸੈਨ ਫਰਾਂਸਿਸਕੋ 'ਚ ਕੁਛ ਬਿਲਡਿੰਗ ਓਨਰਸ ਜੋ ਹੈਗੇ ਆ ਆਫਿਸਰਸ ਦੇ, ਉਹਨਾਂ ਨੇ ਕੋਸ਼ਿਸ਼ ਕੀਤੀ ਆ ਸਿਟੀ ਆਫ ਸੈਨ ਫਰਾਂਸਿਸਕੋ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਹਾਊਸਿੰਗ ਯੂਨਿਟਸ ਦੇ ਵਿੱਚ ਕਨਵਰਟ ਕਰਨ ਦੇ ਲਈ, ਪਰ ਸਿਟੀ ਦਾ ਜਿਹੜਾ ਪੇਪਰ ਵਰਕ ਆ ਸਾਰਾ ਕੁਛ ਉਹ ਕਾਫੀ ਲੰਮਾ ਚੌੜਾ ਆ। 988 ਮਾਰਕੀਟ ਸਟਰੀਟ ਇਹ ਕਾਫੀ ਵੱਡੀ ਆਫਿਸ ਬਿਲਡਿੰਗ ਹੈ, ਇਹਨਾਂ ਨੇ ਅਪਲਾਈ ਕੀਤਾ ਹੈ ਵੀ ਅਸੀਂ ਹਾਊਸਿੰਗ ਯੂਨਿਟਸ ਦੇ ਵਿੱਚ ਕਨਵਰਟ ਕਰਨਾ ਆ। ਤੇ ਪਰ ਇਸ ਦੇ ਸੰਬੰਧ ਦੇ ਵਿੱਚ ਹੁਣ ਇੱਕ ਅਸੈਂਬਲੀਮੈਨ ਬਿੱਲ ਲੈ ਕੇ ਆ ਰਹੇ ਆ, ਅਸੈਂਬਲੀ ਮੈਂਬਰ ਮੈਟ ਹੈਨੇ। ਉਹਨਾਂ ਨੇ ਇੰਟਰੋਡਿਊਸ ਕਰਤਾ ਬਿੱਲ AB 1532, ਦਾ ਆਫਿਸ ਟੂ ਹਾਊਸਿੰਗ ਕਨਵਰਸ਼ਨ ਐਕਟ। ਇਹਦੇ ਮੁਤਾਬਕ ਜੋ ਲੋਕਲ ਗਵਰਨਮੈਂਟ ਆ ਉਹ ਸਲੋ ਨਹੀਂ ਕਰ ਸਕਦੀ ਇਸ ਪ੍ਰੋਸੈਸ ਨੂੰ, ਬਲਕਿ ਕਹਿੰਦੇ ਭਈ ਅਸੀਂ ਇਸ ਬਿੱਲ ਦੇ ਤਹਿਤ ਜੋ ਨਵੇਂ ਡਿਵੈਲਪਰਸ ਹੈਗੇ ਜਾਂ ਜੋ ਬਿਲਡਿੰਗ ਓਨਰਸ ਆ ਉਹਨਾਂ ਨੂੰ ਪੈਸੇ ਵੀ ਦੇਵਾਂਗੇ ਕਨਵਰਟ ਕਰਨ ਦੇ ਲਈ, ਕਿਉਂਕਿ ਘਰਾਂ ਦੀ, ਅਪਾਰਟਮੈਂਟਾਂ ਦੀ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਹੈਗੀ ਆ। ਇਹ ਜਿਹੜਾ ਪ੍ਰੋਗਰਾਮ ਆ ਇਹ ਕੈਨੇਡਾ ਦੀ ਕਾਪੀ ਕੀਤਾ ਗਿਆ ਆ। ਕੈਲੀਫੋਰਨੀਆ ਡਾਊਨਟਾਊਨ ਰਿਕਵਰੀ ਕੈਟਲਿਸਟ ਫੰਡ ਇੱਕ ਕ੍ਰੀਏਟ ਕੀਤਾ ਗਿਆ ਕੈਲਗਰੀ ਦੇ ਵਿੱਚ। ਕੈਨੇਡਾ 'ਚ ਇੱਦਾਂ ਦੀਆਂ ਕਨਵਰਸ਼ਨਸ ਹੋਈਆਂ ਸੀਆਂ ਆਫਿਸ ਬਿਲਡਿੰਗਸ ਨੂੰ, ਜਦੋਂ ਉੱਥੇ ਬਿਜ਼ਨਸ ਬਹੁਤ ਸਲੋ ਹੋ ਗਿਆ ਸੀ, ਉਹਨਾਂ ਨੂੰ ਘਰਾਂ ਦੇ ਵਿੱਚ, ਅਪਾਰਟਮੈਂਟਾਂ ਦੇ ਵਿੱਚ ਕਨਵਰਟ ਕੀਤਾ ਗਿਆ ਸੀ।